ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜ ਦਰਿਆਵਾਂ ਦੀ ਧਰਤੀ ਨੇ ਹਮੇਸ਼ਾ ਦੂਜਿਆਂ ਲਈ ਮੁਹੱਬਤਾਂ ਦੇ ਦਰ ਖੋਲ੍ਹੇ ਨੇ। ਜਿਵੇਂ ਰੱਬ ਸੱਚੇ ਨੇ ਸਾਡੇ ਉੱਤੇ ਆਪਣੀਆਂ ਨਿਹਮਤਾਂ ਨਾਜ਼ਲ ਕੀਤੀਆਂ, ਅਸਾਂ ਉਂਝ ਹੀ ਰੱਬ ਦੇ ਬੰਦਿਆਂ ਵਿੱਚ ਵੰਡਣ ਦੀ ਰੀਤ ਅਪਣਾਈ। ਸਾਨੂੰ ਆਪਣੀ ਇਸ ਰੀਤ ਉੱਤੇ ਉਂਝ ਵੀ ਮਾਣ ਹੈ ਜਿਵੇਂ ਆਪਣੀ ਹਜ਼ਾਰਾਂ ਵਾਰੀ ਪੁਰਾਣੀ ਰੇਤਲ ਉੱਤੇ। ਪੰਜਾਬ ਪੁਰਅਮਨ ਲੋਕਾਂ ਦੀ ਧਰਤੀ ਹੈ। ਇੱਥੇ ਹਮੇਸ਼ਾ ਭਾਈਚਾਰੇ ਦੀ ਰੀਤ ਕਾਇਮ ਰਹੀ ਹੈ। ਇਹ ਸਾਡੀ ਪਹਿਚਾਣ ਵੀ ਹੈ ਤੇ ਮਾਣ ਵੀ। ਵੰਡ ਮਗਰੋਂ ਜੋ ਫੱਟ ਪੰਜਾਬ ਤੇ ਪੰਜਾਬੀ ਨੂੰ ਲੱਗੇ, ਉਹ ਅਸਾਂ ਆਪੇ ਬਰਦਾਸ਼ਤ ਕੀਤੇ ਤੇ ਉਹਨਾਂ ਦੀਆਂ ਪੀੜਾਂ ਆਪਣੀ ਰੂਹ ਤੇ ਅੱਜ ਵੀ ਸਹਿ ਰਹੇ ਹਾਂ। ਕਈ ਲੱਖ ਪੰਜਾਬੀ ਵੱਡੇ ਟੁੱਕੇ ਗਏ, ਹਜ਼ਾਰਾਂ ਬੀਬੀਆਂ ਨੂੰ ਬੇਪਤ ਕੀਤਾ ਗਿਆ। ਮੈਂ ਦਾਅਵੇ ਨਾਲ ਆਖਦਾ ਹਾਂ ਕਿ ਜੋ ਕੁਰਬਾਨੀ ਪੰਜਾਬ ਨੇ ਦਿੱਤੀ, ਉਹ ਨਾ ਤੇ ਬੰਗਾਲ ਨੇ ਦਿੱਤੀ ਤੇ ਨਾ ਹੀ ਅੱਗ ਦੇ ਇਸ ਦਰਿਆ ਵਿੱਚੋਂ ਯੂਪੀ, ਬਿਹਾਰ ਜਾਂ ਦੂਜੀਆਂ ਰਿਆਸਤਾਂ ਤੋਂ ਪਾਕਿਸਤਾਨ ਆਏ ਮੁਹਾਜਰ ਲੰਘੇ। ਪਰ ਫਿਰ ਵੀ ਅਸੀਂ ਸੁਣਦੇ ਹਾਂ ਕਿ ਉਹ ਲੰਮੇ ਲੰਮੇ ਭਾਸ਼ਣ ਝਾੜਦੇ ਨੇ, ਆਖਦੇ ਨੇ ਕਿ ਪਾਕਿਸਤਾਨ ਤੇ ਉਹਨਾਂ ਬਣਾਇਆ ਸੀ, ਉਜੜੇ ਉਹਨਾਂ ਦੇ ਹੀ ਵੱਡੇ ਵਡੇਰੇ ਸਨ। ਹਾਲਾਂਕਿ ਇਹ ਚਿੱਟਾ ਝੂਠ ਹੈ। ਪੰਜਾਬੀਆਂ ਤੋਂ ਵੱਧ ਕੁਰਬਾਨੀ ਕਿਸੇ ਨੇ ਦਿੱਤੀ। ਇਹ ਜਿਹੜੇ ਅੱਜ ਵੀ ਆਪਣੇ ਆਪ ਨੂੰ ਮੁਹਾਜਰ ਅਖਵਾਉਂਦੇ ਨੇ, ਹੋਰੇ ਕਿਉਂ ਇਹਨਾਂ ਚੋਂ ਪੰਜਾਬੀਆਂ ਦੇ ਖਿਲਾਫ ਬੋਝ ਨਹੀਂ ਜਾਂਦਾ। ਹਾਲਾਂਕਿ ਅਸੀਂ ਤੇ ਇਹਨਾਂ ਨੂੰ ਆਪਣਾ ਲਹੂ ਪਿਆਇਆ, ਪਰ ਇਹ ਜਦੋਂ ਵੀ ਗੱਲ ਕਰਨਗੇ ਉਹਦੇ ਚੋਂ ਪੰਜਾਬ ਨਾਲ ਬੋਝ ਦੀ ਬੋ ਆਵੇਗੀ। ਮੈਂ ਮੁਹਤਰਮ ਹਾਫਿਜ਼ ਨਈਮ ਵਾਲਾ ਨੂੰ ਵੀ ਆਖਾਂਗਾ ਕਿ ਵੀਰ ਜੀ, ਮੌਲਾਨਾ ਮੌਦੂਦੀ ਸਾਹਿਬ ਤੇ ਉਹਨਾਂ ਦੇ ਸੰਗੀਆਂ ਨੂੰ ਪੰਜਾਬ ਨੇ ਹੀ ਪਨਾਹ ਦਿੱਤੀ ਸੀ। ਉਹ ਵੀ ਪੰਜਾਬ ਦਾ ਅਹਿਸਾਨ ਮੰਨਦੇ ਸਨ। ਤੁਸੀਂ ਜੋ ਗੱਲਾਂ ਕੋਇਟਾ ਬਹਿ ਕੇ ਕੀਤੀਆਂ, ਉਹ ਤੁਹਾਨੂੰ ਜ਼ੇਬ ਨਹੀਂ ਦਿੰਦੀਆਂ। ਮੈਂ ਜਮਾਤ ਦਾ ਮੁਹੱਬਤੀ ਹਾਂ ਤੇ ਸਮਝਦਾ ਹਾਂ ਕਿ ਵਾਹਦ ਸਿਆਸੀ ਜਮਾਤ ਹੈ ਜਿਹਦੇ ਵਿੱਚ ਮਾੜੀ ਮੋਟੀ ਜਮਹੂਰੀਅਤ ਵਿਖਾਈ ਦਿੰਦੀ ਹੈ। ਪਰ ਜੇਕਰ ਇਸ ਜਮਾਤ ਦੀ ਕਿਆਦਤ 65% ਆਬਾਦੀ ਬਾਰੇ ਬੋਝ ਰੱਖਦਿਆਂ ਪੰਜਾਬ ਦੀ ਤਰੱਕੀ ਨੂੰ ਬਲੋਚਿਸਤਾਨ ਦੀ ਮਾਰੂਬੀਆਂ ਨਾਲ ਜੋੜੇਗੀ ਤੇ ਫਿਰ ਤੁਹਾਡੇ ਨਾਲ ਗਿਲਾ ਜ਼ਰੂਰ ਬਣੇਗਾ। ਸੱਜਣੋ ਤੇ ਮਿੱਤਰੋ, ਵੰਡ ਨੇ ਜੋ ਫੱਟ ਪੰਜਾਬ ਨੂੰ ਦਿੱਤਾ, ਉਹਦੀਆਂ ਟੀਸਾਂ ਅੱਜ ਵੀ ਸਾਡੀ ਰੂਹ ਸਹਿ ਰਹੀ ਹੈ। ਇੰਝ ਲੱਗਦਾ ਹੈ ਕਿ ਸਾਡੇ ਲਈ ਸੰਨ 47 ਮੁੱਕੀ ਹੀ ਨਹੀਂ। ਪੰਜਾਬੀਆਂ ਨੂੰ ਫੱਟ ਲਾਉਣ ਦੀ ਸੋਚ ਇੰਝ ਹੀ ਹੈ ਜਿਵੇਂ ਉਜਾੜੇ ਪੈਣ ਵੇਲੇ ਸੀ। ਪੰਜਾਬ ਤੋਂ ਬਾਹਰ ਨਿਕਲ ਕੇ ਵੇਖੋ ਤੇ ਇੰਝ ਹੀ ਜਾਪਦਾ ਹੈ ਜਿਵੇਂ ਉਜਾੜਿਆਂ ਦਾ ਵੇਲਾ ਹੈ ਤੇ ਪੰਜਾਬੀਆਂ ਨੂੰ ਲੱਭ ਲੱਭ ਕੇ ਕਤਲੇਆਮ ਕੀਤਾ ਜਾ ਰਿਹਾ ਹੈ, ਜਿਵੇਂ ਪੰਜਾਬੀਆਂ ਦੀਆਂ ਜਾਨਾਂ ਮਾਲੇ ਗਨੀਮਤ ਨੇ। ਹਾਲਾਂ ਅਸੀਂ ਪੰਜਾਬੀ ਹਜ਼ਾਰਾਂ ਵਰ੍ਹਿਆਂ ਤੋਂ ਇਹਨਾਂ ਦੀ ਰਿਜ਼ਕ ਰੋਟੀ ਦਾ ਬੰਦੋਬਸਤ ਕਰ ਰਹੇ ਹਾਂ। ਸਾਥੋਂ ਅੰਨ ਪਾਣੀ ਲੈਣ ਵਾਲੇ, ਸਾਡੀਆਂ ਫਸਲਾਂ ਨਾਲ ਆਪਣੀ ਭੁੱਖ ਮਿਟਾਉਣ ਵਾਲੇ ਕਦੀ ਵੀ ਸਾਡੇ ਸ਼ੁਕਰਗੁਜ਼ਾਰ ਨਹੀਂ ਹੋਏ। ਇਹਨਾਂ ਹਮੇਸ਼ਾ ਸ਼ੁਕਰਾਨੇ ਦੀ ਥਾਵੇਂ ਜ਼ਹਿਰਾਂ ਹੀ ਉਗਲੀਆਂ ਨੇ। ਜਦ ਵੀ ਗੱਲ ਕੀਤੀ, ਪੰਜਾਬ ਨਾਲ ਨਫ਼ਰਤ ਦੀ ਗੱਲ ਕੀਤੀ। ਕੇਪੀ ਹੋਵੇ, ਸਿੰਧ ਜਾਂ ਬਲੋਚਿਸਤਾਨ, ਅਸੀਂ ਪੰਜਾਬੀ ਇਹਨਾਂ ਵੱਲ ਮੁਹੱਬਤਾਂ ਦੇ ਸਿਨੇ ਘੱਲ ਕੇ ਇਹੋ ਉਡੀਕ ਕਰਦੇ ਰਹੇ ਕਿ ਸ਼ਾਇਦ ਜਵਾਬ ਵੀ ਮੁਹੱਬਤਾਂ ਹੀ ਹੋਵਣ, ਪਰ ਕਦੇ ਵੀ ਇੰਝ ਨਹੀਂ ਹੋਇਆ। ਅਸੀਂ ਉਹ ਹੀ ਹਾਂ ਜਿਨ੍ਹਾਂ ਬਲੋਚ ਤੇ ਪਠਾਨ ਭਟਿਆਰਾਂ ਨੂੰ ਆਪਣੀ ਬਾਲਾਂ ਦੀ ਥਾਵੇਂ ਕਾਲਜਾਂ ਯੂਨੀਵਰਸਿਟੀ ਵਿੱਚ ਥਾਂ ਦਿੱਤੀ। ਆਪਣੇ ਬੱਚੇ ਜਾਣਿਆ ਤੇ ਇੰਝ ਹੀ ਆਪਣੇ ਬਾਲਾਂ ਨਾਲ ਮੁਹੱਬਤ ਵੀ ਕੀਤੀ। ਬਲੋਚ ਤੇ ਪਠਾਨ ਭਰਾਵਾਂ ਨੂੰ ਕਾਰੋਬਾਰ ਦੇ ਖੁੱਲ੍ਹੇ ਮੌਕੇ ਦਿੱਤੇ, ਜ਼ਮੀਨਾਂ ਜਾਇਦਾਦਾਂ ਬਣਾਉਣ ਲਈ ਸਹੂਲਤਾਂ ਦਿੱਤੀਆਂ। ਉਹ ਸਭ ਇਹਨਾਂ ਦੀ ਝੋਲੀ 'ਚ ਪਾਇਆ ਜੋ ਇੱਕ ਭਰਾ ਆਪਣੇ ਭਰਾਵਾਂ ਦੀ ਸੇਵਾ ਲਈ ਕਰ ਸਕਦਾ ਸੀ। ਉਹ ਆਖਦੇ ਨਾ ਕਿ ਜੇਕਰ ਤੁਸੀਂ ਕਿਸੇ ਕਮੀਨੇ ਬੰਦੇ ਉੱਤੇ ਅਹਿਸਾਨ ਕਰੋ ਤੇ ਫਿਰ ਉਹਦੇ ਸ਼ਰ ਤੋਂ ਜ਼ਰੂਰ ਬਚਣਾ। ਉਹ ਕਿਸੇ ਨਾ ਕਿਸੇ ਵੇਲੇ ਤੁਹਾਨੂੰ ਲਾਜ਼ਮੀ ਡੰਗੇਗਾ। ਸਾਡੇ ਨਾਲ ਵੀ ਇਹੋ ਹੀ ਹੋਈ ਹੈ। ਅਸੀਂ ਜਿਨ੍ਹਾਂ ਨੂੰ ਮੁਹੱਬਤਾਂ ਨਾਲ ਪਾਲਿਆ, ਉਹਨਾਂ ਸਾਨੂੰ ਡੰਗ ਹੀ ਮਾਰਿਆ। ਜਿਨ੍ਹਾਂ ਦੇ ਧੀਆਂ ਪੁੱਤਰਾਂ ਲਈ ਅਸੀਂ ਆਪਣੇ ਤਾਲੀਮੀ ਅਦਾਰੇ ਦੇ ਬੂਹੇ ਖੋਲ੍ਹੇ, ਉਹਨਾਂ ਨੂੰ ਆਪਣੇ ਬਾਲਾਂ ਦਾ ਹੱਕ ਮਾਰ ਕੇ ਪੜ੍ਹਾਇਆ, ਆਪਣੇ ਬਾਲਾਂ ਦਾ ਹੱਕ ਖੋਹ ਕੇ ਇਹਨਾਂ ਦੀ ਝੋਲੀ ਪਾਇਆ। ਅੱਜ ਉਹੀ ਸਾਡੇ ਪੁੱਤਰਾਂ ਦੀਆਂ ਲਾਸ਼ਾਂ ਘੱਲ ਕੇ ਸਾਨੂੰ ਇਹ ਦੱਸਦੇ ਨੇ ਕਿ ਪੰਜਾਬੀਓ ਵੇਖ ਲਵੋ ਅਹਿਸਾਨ ਕਰਨ ਦਾ ਬਦਲਾ ਕੀ ਹੁੰਦਾ ਹੈ। ਮੈਂ ਸਭ ਬਲੋਚਾਂ, ਪਠਾਣਾ ਜਾਂ ਸਿੰਧੀਆਂ ਨੂੰ ਦੋਸ਼ ਨਹੀਂ ਦਿੰਦਾ। ਅਕਸਰੀਅਤ ਅਮਨ ਪਸੰਦ ਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਵੀ ਹੋ ਸਕਦੇ ਨੇ, ਪਰ ਉਦੋਂ ਇਹਨਾਂ ਨਾਲ ਵੀ ਗਿਲਾ ਬਣੇਗਾ ਜੇਕਰ ਸਾਡੇ ਪੁੱਤਰਾਂ ਦੀਆਂ ਲਾਸ਼ਾਂ ਉੱਤੇ ਇਹਨਾਂ ਦੀਆਂ ਅੱਖਾਂ ਨਹੀਂ ਭਿੱਜਣਗੀਆਂ। ਇਹ ਸਾਡੇ ਨਾਲ ਰਲ ਕੇ ਸੋਗਵਾਰ ਨਹੀਂ ਹੋਣਗੇ ਤੇ ਉਸ ਅੱਤਗਰਦੇ ਦੀ ਨਿੰਦਿਆ ਨਹੀਂ ਕਰਨਗੇ ਜਿਹਦੇ ਜਾਇਜ਼ ਹੋਣ ਦਾ ਜਵਾਜ਼ ਪੰਜਾਬੀ ਮਜ਼ਦੂਰਾਂ ਨੂੰ ਨਾਹਕ ਕਤਲ ਕਰਕੇ ਲੱਭਿਆ ਜਾਂਦਾ ਹੈ। ਸੱਜਣੋ, ਬਲੋਚਿਸਤਾਨ ਤੇ ਕੇਪੀ ਅੰਦਰ ਪੰਜਾਬ ਨਾਲ ਨਫ਼ਰਤ ਦਾ ਅਜਿਹਾ ਬੀਜ ਬੀਜਿਆ ਗਿਆ ਜਿਹਦੀ ਆਬਿਆਰੀ ਸਾਡੀ ਸਰਕਾਰਾਂ ਆਪ ਕੀਤੀ। ਹੁਣ ਇਹ ਬੀਜ ਕੰਡਿਆਲੀ ਕਿੱਕਰ ਬਣ ਗਿਆ ਹੈ ਜਿਹਦੇ ਕੰਢੇ ਪੰਜਾਬ ਦੇ ਨਾਲ ਨਾਲ ਰਿਆਸਤ ਦੇ ਵਜੂਦ ਅੰਦਰ ਵੀ ਪੈਵਸਤ ਹੋ ਰਹੇ ਨੇ। ਤੁਸੀਂ ਮਨਜ਼ੂਰ ਪਸ਼ਤੀਨ ਜਾਂ ਬੇਗੈਰਤਾਂ ਵੱਲ ਵੇਖੋ, ਇਹਨਾਂ ਦੇ ਪੰਜਾਬ ਬਾਰੇ ਵਿਚਾਰ ਸੁਣੋ, ਇੰਝ ਜਾਪੇਗਾ ਜਿਵੇਂ ਕੋਈ ਸੱਪ ਇਨਸਾਨੀ ਰੂਪ ਧਾਰ ਕੇ ਜ਼ਹਿਰਾਂ ਦਾ ਕਾਰੋਬਾਰ ਕਰ ਰਿਹਾ ਹੈ। ਇੰਝ ਹੀ ਮਾਰਕ ਬਲੋਚ ਤੇ ਸੰਗੀਆਂ ਵੱਲੋਂ ਕਦੇ ਖੈਰ ਦੀ ਗੱਲ ਨਹੀਂ ਸੁਣੀ। ਉਹ ਜਦੋਂ ਗੱਲ ਕੀਤੀ ਇਹੋ ਤਾਸਰ ਦਿੱਤਾ ਜਿਵੇਂ ਬਲੋਚਿਸਤਾਨ ਦਾ ਹੱਕ ਪੰਜਾਬੀ ਮਾਰੀ ਖਲੋਤੇ ਨੇ। ਹਾਲਾਂਕਿ ਪੰਜਾਬ ਹਮੇਸ਼ਾ ਇਹਨਾਂ ਨੂੰ ਪੈਰਾਂ ਉੱਤੇ ਖਲੋਣਾ ਸਿਖਾਉਂਦਾ ਰਿਹਾ, ਹਰ ਸਹੂਲਤ ਦਿੱਤੀ, ਪਰ ਇਹਨਾਂ ਅੰਦਰੋਂ ਨਫ਼ਰਤਾਂ ਦਾ ਜ਼ਹਿਰ ਨਹੀਂ ਗਿਆ ਜਿਹੜਾ ਪਾਕਿਸਤਾਨ ਦੁਸ਼ਮਣਾ ਇਹਨਾਂ ਦੇ ਅੰਦਰ ਭਰਿਆ ਸੀ। ਹਾਲਾਂਕਿ ਪੰਜਾਬ ਉੱਤੇ ਭੌਂਕਣ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਰਦਾਰੀ ਕਲਚਰ ਨੇ
ਆਮ ਬਲੋਚ ਨੂੰ ਅੱਗੇ ਵਧਣ ਨਹੀਂ ਦਿੱਤਾ। ਅਸਲ ਮੁਜਰਮ ਤਾਂ ਸਰਦਾਰੀ ਕਲਚਰ ਹੈ, ਨਾ ਕਿ ਪੰਜਾਬ। ਕਦੀ ਕਿਸੇ ਇਹ ਵੀ ਸੋਚਿਆ ਕਿ ਉੱਥੋਂ ਦਾ ਸਰਦਾਰ ਕਿੰਨਾ ਖੁਸ਼ਹਾਲ ਹੈ? ਕਦੀ ਕਿਸੇ ਬਲੋਚ ਰਹਿੰਦਗੀ ਪਸੰਦ ਨੂੰ ਇਹ ਤੌਫੀਕ ਹੋਈ ਕਿ ਉਹ ਆਪਣੇ ਸਰਦਾਰ ਤੋਂ ਪੁੱਛੇ ਕਿ ਜੇ ਮੇਰੇ ਬਾਲ ਭੁੱਖੇ ਮਰ ਰਹੇ ਨੇ ਤੇ ਕੰਜਰਾ ਤੇਰੀਆਂ ਔਲਾਦਾਂ ਯੂਰਪ ਤੇ ਅਮਰੀਕਾ ਦੇ ਕਾਲਜਾਂ ਯੂਨੀਵਰਸਿਟੀ 'ਚ ਕਿਵੇਂ ਪੜ੍ਹ ਰਹੀਆਂ ਨੇ? ਜੇ ਮਾਂ ਰੰਗ ਜਿਹੀ ਰੰਗਬਾਜ਼ ਤੇ ਚਲਾਕ ਜਨਾਨੀ ਪੰਜਾਬ ਉੱਤੇ ਬਕਵਾਸ ਕਰਦੀ ਹੈ ਤੇ ਕਦੇ ਉਸਨੇ ਪੁੱਛਿਆ ਕਿ ਆਮ ਬਲੋਚ ਮੰਦੇ ਹਾਲਾਤਾਂ ਦਾ ਸ਼ਿਕਾਰ ਹੈ? ਸਰਦਾਰੋ ਤੁਸੀਂ ਦੱਸੋ, ਤੁਹਾਡੇ ਕੋਲ ਕਰੋੜਾਂ ਦੀਆਂ ਗੱਡੀਆਂ ਤੇ ਆਲੀਸ਼ਾਨ ਘਰ ਕਿੱਥੋਂ ਆਏ ਨੇ? ਪੰਜਾਬ ਨੂੰ ਮੰਦਾ ਬੋਲਣ ਤੋਂ ਪਹਿਲਾਂ ਕਦੇ ਕਿਸੇ ਬਲੋਚ ਨੇ ਆਪਣੇ ਸਰਦਾਰ ਦਾ ਇਤਸਾਬ ਕੀਤਾ ਹੈ? ਕਦੇ ਆਪਣੇ ਗਲਮੇ ਅੰਦਰ ਮੂੰਹ ਪਾ ਕੇ ਵੇਖਿਆ ਕਿ ਤੁਸੀਂ ਆਪ ਆਪਣੇ ਲਈ ਕਿੱਡੇ ਜ਼ਹਿਰੀਲੇ ਸਾਬਤ ਹੋਏ ਹੋ? ਬਲੋਚਿਸਤਾਨ ਦੀ ਪਸਮਾਨਦਗੀ ਪੰਜਾਬ ਪਰ ਨਹੀਂ। ਪੰਜਾਬ ਤੇ ਆਪ ਦੁਨੀਆ ਦਾ ਜ਼ਰਖੇਜ਼ ਤਰੀਨ ਖਿੱਤਾ ਹੈ। ਪੰਜਾਬ ਕੋਲ ਇੰਨੇ ਵਸਾਇਲ ਤੇ ਕਾਬਲ ਲੋਕ ਹਨ ਕਿ ਕਿਸੇ ਹੋਰ ਉੱਤੇ ਇਨਸਾਨ ਨਾ ਕਰਕੇ ਤਰੱਕੀ ਦਾ ਪੰਥ ਕਰ ਸਕਦਾ ਹੈ। ਪੰਜਾਬ ਨੇ ਤੁਹਾਡੇ ਵਸਾਇਲ ਖੋਹ ਕੇ ਕਿਉਂ ਤਰੱਕੀ ਕਰਨੀ ਹੈ? ਸੱਜਣੋ ਤੇ ਮਿੱਤਰੋ, ਕੱਲ ਇੱਕ ਵਾਰੀ ਫੇਰ ਬਲੋਚ ਦਹਿਸ਼ਤਗਰਦਾਂ ਰਿਆਸਤ ਨੂੰ ਚੈਲੰਜ ਕੀਤਾ ਹੈ। ਪੰਜਾਬ ਇੱਕ ਵਾਰੀ ਫੇਰ ਆਪਣੇ ਪੁੱਤਰਾਂ ਦੀ ਸ਼ਹਾਦਤ ਉੱਤੇ ਰਿਆਸਤ ਤੋਂ ਸਵਾਲ ਕਰ ਰਿਹਾ ਹੈ ਕਿ ਉਹ ਕਿੱਥੇ ਵੇ? ਰਿਆਸਤ ਦੇ ਰੇਟ ਨੂੰ ਚੈਲੰਜ ਕਰਨ ਵਾਲੇ ਇਹ ਬਦਬਖਤ ਕਿਸੇ ਵੀ ਰਹਿਮ ਦੇ ਮੁਸਤਕ ਨਹੀਂ। ਇਹਨਾਂ ਨੂੰ ਇਹਨਾਂ ਦੀ ਜ਼ੁਬਾਨ ਵਿੱਚ ਹੀ ਜਵਾਬ ਦੇਣ ਦੀ ਲੋੜ ਹੈ। ਤੇ ਜਿਹੜਾ ਡਰਾਮਾ ਮਾਰਕ ਬਲੋਚ ਜਾਂ ਤਮਾਸ਼ਾਗਰ ਲਾ ਰਹੇ ਨੇ, ਉਹਨਾਂ ਤੋਂ ਸਵਾਲ ਹੈ ਕਿ ਤੁਸੀਂ ਇਨਸਾਨੀ ਹੱਕਾਂ ਦੀ ਗੱਲ ਕਰਦੇ ਹੋ? ਕੀ ਇਹ ਸ਼ਹੀਦ ਕੀਤੇ ਗਏ ਪੰਜਾਬੀਆਂ ਦਾ ਕੋਈ ਹੱਕ ਨਹੀਂ? ਕੀ ਇਹਨਾਂ ਦੇ ਲਹੂ ਦੀ ਕੋਈ ਕੀਮਤ ਨਹੀਂ? ਜੇ ਤੁਹਾਡਾ ਜਵਾਬ ਤੁਹਾਡੀ ਮਕਾਰ ਤੇ ਘਟੀਆ ਚੁੱਪ ਹੈ ਤੇ ਤੁਸੀਂ ਇਨਸਾਨੀ ਹੱਕਾਂ ਦੇ ਕਾਮੇ ਨਹੀਂ, ਘਟੀਆ ਤੇ ਕਮੀਨੇ ਹੋ। ਅਜਿਹਾ ਘਟੀਆ ਤੇ ਜਾਨਵਰ ਜਿਹੜੇ ਆਪਣੀ ਸਿਆਸਤ ਲਈ ਲਾਸ਼ਾਂ ਦਾ ਕਾਰੋਬਾਰ ਕਰਦੇ ਨੇ। ਅਜਿਹਾ ਘਟੀਆ ਜਿਹੜੇ ਮਾਵਾਂ ਕੋਲ ਪੁੱਤਰ ਖੋਹ ਕੇ ਇਹ ਜਾਣਦੇ ਨੇ ਕਿ ਉਹਨਾਂ ਕੋਲ ਮੈਦਾਨ ਮਾਰ ਲਿਆ ਹੈ। ਸੱਜਣੋ ਤੇ ਮਿੱਤਰੋ, ਸਾਫ਼ ਤੇ ਸਿੱਧੀ ਜਿਹੀ ਗੱਲ ਹੈ ਕਿ ਅੱਜ ਪੰਜਾਬ ਨੂੰ ਟਾਰਗੇਟ ਕਰਨ ਪਿੱਛੇ ਰਾਜ ਸਣੇ ਉਹ ਸਭੇ ਦੁਸ਼ਮਣ ਏਜੰਸੀਆਂ ਨੇ ਜਿਹੜੀਆਂ ਪਾਕਿਸਤਾਨ ਦੀ ਤਰੱਕੀ ਨਹੀਂ ਵੇਖ ਸਕਦੀਆਂ। ਡਾਕਟਰ ਮਾਰੰਗ ਹੋਵੇ, ਮਨਜ਼ੂਰ ਪਸ਼ਤੀਨ ਹੋਵੇ ਜਾਂ ਅਜਿਹੇ ਹੋਰ ਦੁਸ਼ਮਣ ਮੁਲਕਾਂ ਦੇ ਪਾਲੇ ਹੋਏ ਏਜੰਟ, ਇਹਨਾਂ ਦਾ ਮਕਸਦ ਪਾਕਿਸਤਾਨ ਨੂੰ ਸਿਰਫ ਤੇ ਸਿਰਫ ਕਮਜ਼ੋਰ ਕਰਨਾ ਹੈ। ਇਹ ਉਹ ਬਿਜੂ ਨੇ ਜਿਹੜੇ ਸਾਡੀ ਰਿਆਸਤ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਨੇ। ਮੈਂ ਉਹਨਾਂ ਲੋਕਾਂ ਨੂੰ ਵੀ ਸਾਫ਼ ਤੇ ਸਿੱਧੇ ਲਫ਼ਜ਼ਾਂ ਵਿੱਚ ਦੱਸਣਾ ਚਾਹੁੰਦਾ ਵਾਂ ਜਿਹੜੇ ਇਹਨਾਂ ਦੀ ਹਮਾਇਤ ਕਰਦੇ ਨੇ ਕਿ ਜਿਹੜੇ ਇਨਸਾਨੀ ਹੱਕਾਂ ਦੀ ਆੜ ਲੈ ਕੇ ਕਦੇ ਮਿਸਿੰਗ ਪਰਸਨ ਤੇ ਔਰ ਕਦੇ ਹੋਰ ਬਹਾਨੇ ਬਣਾ ਕੇ ਪੰਜਾਬੀਆਂ ਉੱਤੇ ਭੌਂਕਦੇ ਨੇ, ਜਿਹੜੇ ਫੌਜ ਦਾ ਹਵਾਲਾ ਦੇ ਕੇ ਸਿਰਫ ਔਰ ਸਿਰਫ ਪੰਜਾਬ ਦੇ ਖਿਲਾਫ ਆਪਣਾ ਜ਼ਹਿਰ ਉਗਲਦੇ ਨੇ। ਮੈਂ ਇਹਨਾਂ ਸਭ ਬਦਬਖਤਾਂ ਨੂੰ ਸਾਫ਼ ਤੇ ਸਿੱਧੇ ਲਫ਼ਜ਼ਾਂ ਵਿੱਚ ਆਖਦਾ ਹਾਂ ਕਿ ਹੁਣ ਪੰਜਾਬ ਦਾ ਸਰਵਰ ਜਵਾਬ ਦੇ ਰਿਹਾ ਹੈ। ਅਸਾਂ ਬਹੁਤ ਬਰਦਾਸ਼ਤ ਕੀਤਾ ਹੈ, ਸੱਪ ਆਸਤੀਨਾਂ ਵਿੱਚ ਪਾਲ ਕੇ ਫਿਰ ਇਹਨਾਂ ਦੇ ਡੰਗ ਵੀ ਖਾਧੇ ਤੇ ਅੱਜ ਤੱਕ ਇਹਨਾਂ ਜ਼ਹਿਰਾਂ ਨੂੰ ਬਰਦਾਸ਼ਤ ਕਰਦੇ ਆ ਰਹੇ ਹਾਂ। ਪਰ ਹੁਣ ਇਹ ਸਿਲਸਿਲਾ ਨਹੀਂ ਚੱਲਣ ਲੱਗਾ। ਆਪਣੇ ਆਪ ਨੂੰ ਸਿੱਧੇ ਰਾਹ ਤੇ ਪਾਓ, ਪੰਜਾਬ ਦੁਸ਼ਮਣੀ ਛੱਡ ਕੇ ਅਮਨ ਦੀ ਰਾਹ ਅਖਤਿਆਰ ਕਰੋ। ਉਹ ਸਰਦਾਰ ਤੋਂ ਪੁੱਛੋ ਜਿਹਨੇ ਤੁਹਾਡਾ ਇਸਤਸਾਲ ਕੀਤਾ ਹੈ, ਜਿਸ ਨੇ ਤੁਹਾਡੀ ਰੋਟੀ ਖੋਹ ਕੇ ਆਪਣੇ ਬਾਲਾਂ ਦਾ ਮੁਸਤਕਬਲ ਸਵਾਰਿਆ ਹੈ। ਤੁਹਾਡਾ ਮੁਜਰਮ ਉਹ ਹੈ, ਪੰਜਾਬ ਨਹੀਂ। ਅਖੀਰ ਤੇ ਮੈਂ ਪੰਜਾਬ ਦੀ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਪੜ੍ਹਨ ਵਾਲੇ ਬਲੋਚ ਤੇ ਪਸ਼ਤੂਨ ਪੜਿਆਰਾਂ ਨੂੰ ਆਖਾਂਗਾ ਕਿ ਤੁਸੀਂ ਸਾਡੇ ਬੱਚੇ ਹੋ, ਪ੍ਰਾਹੁਣੇ ਹੋ। ਕੋਈ ਵੀ ਗੈਰਤਮੰਦ ਤੇ ਹਲਾਲ ਦੀ ਕੌਮ ਆਪਣੇ ਘਰ ਆਏ ਦੁਸ਼ਮਣ ਨੂੰ ਵੀ ਤਹਫ਼ੁਜ਼ ਦਿੰਦੀ ਹੈ। ਪੰਜਾਬੀ ਆਰਾਮ ਦਾ ਤੁਹਮ ਨਹੀਂ ਹੋ ਸਕਦਾ ਕਿ ਆਪਣੇ ਘਰ ਆਏ ਕਿਸੇ ਜੀਅ ਨੂੰ ਨੁਕਸਾਨ ਪਹੁੰਚਾਏ। ਤੁਹਾਡੀ ਪੱਤ ਤੇ ਤੁਹਾਡਾ ਤਹਫ਼ੁਜ਼ ਮੇਰੇ ਪੰਜਾਬ ਦੇ ਜਵਾਨਾਂ ਦਾ ਫਰਜ਼ ਹੈ। ਤੁਸੀਂ ਹਰ ਤਰ੍ਹਾਂ ਦੀ ਅਮਾਨ ਵਿੱਚ ਹੋ। ਕਦੇ ਇਹ ਨਾ ਸਮਝਣਾ ਕਿ ਬਲੋਚਿਸਤਾਨ ਦੇ ਆਰਾਮ ਖੋਰ ਜਾਂ ਫਿਰ KPK ਦੇ ਕੁਝ ਬਗੈਰਤਾ ਵੱਲੋਂ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਮਗਰੋਂ ਕੋਈ ਤੁਹਾਡੀ ਆਵਾਜ਼ ਨਹੀਂ ਛੂਏਗਾ। ਇੰਝ ਹੀ ਜਿਹੜੇ ਬਲੋਚ ਤੇ ਪਠਾਨ ਪੰਜਾਬ ਅੰਦਰ ਕਾਰੋਬਾਰ ਕਰ ਰਹੇ ਨੇ ਉਹ ਵੀ ਸਾਡੇ ਭਰਾ ਨੇ। ਕਿਉਂ ਜੇ ਪੰਜਾਬੀ ਦੀ ਵਾਰੀ ਵਿੱਚ ਫਰਕ ਨਹੀਂ। ਪੰਜਾਬੀ ਦਾ DNA ਆਰਾਮ ਦੇ ਤੁਹਮ ਨਾਲ ਨਹੀਂ ਬਣਿਆ। ਪੰਜਾਬ ਦੀ ਧਰਤੀ ਮਰਦਾਂ ਦੀ ਧਰਤੀ ਏ। ਇੱਥੇ ਅਜਿਹਾ ਬਗੈਰਤਾ ਦੀ ਕੋਈ ਥਾਂ ਨਹੀਂ ਜਿਹੜੇ ਘਰ ਆਏ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਤੇ ਇਹਦੇ ਨਾਲ ਨਾਲ ਮੇਰੀ ਤੁਹਾਡੇ ਅੱਗੇ ਇਹ ਵੀ ਬੇਨਤੀ ਹੈ ਕਿ ਤੁਸੀਂ ਆਪਣੇ ਸੂਬੇ ਅੰਦਰ ਵਸਣ ਵਾਲੇ ਜਾਲੀ ਗੈਰਤਮੰਦਾਂ ਨੂੰ ਦੱਸੋ ਕਿ ਅਸੀਂ ਅਸਲ ਗੈਰਤ ਤੇ ਅੰਕ ਕੀ ਹੁੰਦੀ ਹੈ। ਉਹਨਾਂ ਨੂੰ ਦੱਸੋ ਕਿ ਗੈਰਤਮੰਦ ਕੌਮਾਂ ਘਰ ਆਉਣ ਵਾਲਿਆਂ ਨੂੰ ਤਹਫ਼ੁਜ਼ ਦਿੰਦੀਆਂ ਨੇ, ਉਹਨਾਂ ਦੀ ਜਾਨ ਨਹੀਂ ਲੈਂਦੀਆਂ। ਉਹਨਾਂ ਤੋਂ ਵੱਡਾ ਕੋਈ ਬਗੈਰਤ ਹੋ ਹੀ ਨਹੀਂ ਸਕਦਾ ਜਿਹੜਾ ਘਰ ਆਏ ਨਾਤੇ ਜੀਆਂ ਨੂੰ ਗੋਲੀਆਂ ਮਾਰ ਕੇ ਇਹ ਸਮਝੇ ਕਿ ਅਸਾਂ ਕੋਈ ਜੰਗ ਜਿੱਤ ਲਈਏ। ਇਸ ਸਿਣੇ ਨਾਲ ਮੈਨੂੰ ਇਜਾਜ਼ਤ ਦਿਓ। ਰੱਬ ਸੱਚਾ ਸਾਡੇ ਦੇਸ਼ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਗੈਰ ਮੁਲਕੀ ਏਜੰਟਾਂ ਨੂੰ ਤਬਾਹੋ ਬਰਬਾਦ ਕਰੇ। ਪੰਜਾਬ ਦੇ ਸ਼ਹੀਦ ਪੁੱਤਰਾਂ ਨੂੰ ਲੱਖ ਲੱਖ ਸਲਾਮਾਂ ਤੇ ਪੰਜਾਬ ਉੱਤੇ ਭੌਂਕਣ ਵਾਲੇ ਕੁੱਤਿਆਂ ਨੂੰ ਲੱਖ ਲੱਖ ਲਾਹਨਤਾਂ। ਇਜਾਜ਼ਤ ਦਿਓ। ਰੱਬ ਰੱਖਾ।